ਦੁਖੀ ਕਰਦਾ ਸੀ। ਪਹਿਲਾਂ ਇਹਨਾਂ ਨੇ ਵਿਆਹ ਕਰਾ ਲਿਆ, ਆਪਣੇ ਪਿਆਰ ਦਾ ਵਿਆਹ ਕਰਾਇਆ ਤੇ ਕਈ ਵਾਰੀ ਇਹ ਮੁੰਡਾ ਜੂਆ ਖੇਡਦਾ, ਲਾਟਰੀਆਂ ਐਰਾ ਵਗੈਰਾ ਜੋ ਵੀ ਹੈ, ਘਰ ਖਰਚਾ ਦਾ ਕਿਰਾਇਆ ਵੀ। ਜਦੋਂ ਉਹਨੂੰ ਮਾਰਿਆ ਉਹਦੀ ਨਾ ਤਾਰ ਦੇ ਨਾਲ ਗਲਾ ਘੋੜ ਕੇ ਕੁੜੀ ਮਰੀ ਪਈ ਸੀ। ਜਦੋਂ ਅਸੀਂ ਆਏਗਾ ਸਾਨੂੰ ਸੁਣਿਆ ਗਿਆ। ਅੱਜ ਕੱਲ੍ਹ ਮੁੰਡੇ ਕੁੜੀਆਂ ਵੱਲੋਂ ਆਪਣੇ ਘਰਦਿਆਂ ਤੋਂ ਬਾਹਰ ਹੋ ਕੇ ਲਵ ਮੈਰਿਜ ਕਰਵਾਉਣ ਦਾ ਰਿਵਾਜ ਹੁੰਦਾ ਜਾ ਰਿਹਾ ਹੈ। ਲੜਕਾ ਜਾਂ ਲੜਕੀ ਨੂੰ ਆਪਣੇ ਹਾਣੀ ਤੋਂ ਇਲਾਵਾ ਹੋਰ ਕੋਈ ਚੰਗਾ ਨਹੀਂ ਲੱਗਦਾ, ਪਰ ਜਦੋਂ ਪਿਆਰ ਦਾ ਸਮੋਹਨ ਟੁੱਟਦਾ ਹੈ ਤਾਂ ਲਵ ਮੈਰਿਜ ਦਾ ਭੂਤ ਸਿਰ ਤੋਂ ਲੱਥ ਜਾਂਦਾ ਹੈ। ਫਿਰ ਉਹਨਾਂ ਨੂੰ ਹੋਸ਼ ਆਉਂਦੀ ਹੈ, ਪਰ ਫਿਰ ਸਮਾਂ ਹੱਥੋਂ ਨਿਕਲ ਚੁੱਕਾ ਹੁੰਦਾ ਹੈ ਅਤੇ ਕਈਆਂ ਨੂੰ ਇਸ ਪਿਆਰ ਦੇ ਸਮੋਹਨ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪੈਂਦੀ ਹੈ। ਇਸੇ ਤਰ੍ਹਾਂ ਦਾ ਲੁਧਿਆਣਾ ਦੇ ਥਾਣਾ ਹੈਬੋਵਾਲ ਦੇ ਅਧੀਨ ਪੈਂਦੇ ਇਲਾਕਾ ਸਿਵਲ ਸਿਟੀ ਵਿੱਚ ਇੱਕ ਪਤੀ ਵੱਲੋਂ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਦੀ ਸੂਚਨਾ ਮਿਲਦੇ ਹੀ ਥਾਣਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਹਿਚਾਣ 22 ਸਾਲਾ ਲక్ష్ਮੀ ਦੇ ਰੂਪ ਵਜੋਂ ਹੋਈ ਹੈ। ਮੌਕੇ ਤੇ ਮੌਜੂਦ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਲక్ష్ਮੀ ਨੇ 2 ਸਾਲ ਪਹਿਲਾਂ ਉਕਤ ਦੋਸ਼ੀ ਨਾਲ ਲਵ ਮੈਰਿਜ ਕਰਵਾਈ ਸੀ। ਉਹਨਾਂ ਦਾ 1 ਸਾਲ ਦਾ ਬੇਟਾ ਵੀ ਹੈ ਅਤੇ ਉਹ ਸਿਵਲ ਸਿਟੀ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ। ਲੋਕਾਂ ਨੇ ਦੱਸਿਆ ਕਿ ਲక్ష్ਮੀ ਦਾ ਪਤੀ ਸ਼ਰਾਬ ਪੀਣ ਅਤੇ ਜੂਆ ਖੇਡਣ ਦਾ ਆਦੀ ਹੈ, ਜਿਸ ਕਰਕੇ ਲక్ష్ਮੀ ਦਾ ਉਸਦੇ ਪਤੀ ਦਾ ਆਪਸ ਵਿੱਚ ਝਗੜਾ ਰਹਿੰਦਾ ਸੀ। ਇਲਾਕੇ ਦੇ ਲੋਕਾਂ ਨੇ ਪਹਿਲਾਂ ਵੀ ਕਈ ਵਾਰ ਉਹਨਾਂ ਦਾ ਰਾਜੀਨਾਮਾ ਕਰਵਾਇਆ ਸੀ। ਅੱਜ ਵੀ ਕਿਸੇ ਗੱਲ ਨੂੰ ਲੈ ਕੇ ਦੋਵਾਂ ਦਾ ਝਗੜਾ ਹੋ ਗਿਆ, ਜਿਸ ਕਰਕੇ ਤੈਸ਼ ਵਿੱਚ ਆ ਕੇ ਦੋਸ਼ੀ ਨੇ ਬਿਜਲੀ ਦੀ ਤਾਰ ਨਾਲ ਆਪਣੀ ਪਤਨੀ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦੇ ਨਾਲ ਹੀ ਮੁਹੱਬਤ ਦਾ ਦਰਦਨਾਕ ਅੰਤ ਹੋ ਗਿਆ। ਨਾਮ ਦੇ ਇਹਨਾਂ ਦੇ ਕੋਈ ਪਤਾ ਨਹੀਂ। ਇੱਕ ਮੁੰਡੇ ਦਾ ਨਾਮ ਹਰੀ ਹੈ ਤੇ 4-5 ਜਣੇ ਸੀਗੇ ਇਹ, ਤੇ ਇੱਕ ਉਹਦਾ ਸਗਾ ਭਰਾ ਹੋਰ ਸੀਗਾ। 3 ਭਰਾ ਸੀ, ਜਾਣੀ ਕਿ ਇੱਕ ਹਰੀ ਹੋ ਗਿਆ ਤੇ ਇੱਕ ਆਪਣਾ ਉਹਦਾ ਵੱਡਾ ਭਰਾ ਹੋ ਗਿਆ, ਨਾਮ ਨਹੀਂ ਮੈਨੂੰ ਪਤਾ। ਇੱਕ ਉਹਨੂੰ ਛੋਟੂ ਕਹਿੰਦੇ, ਇੱਕ ਭਰਾ ਨੂੰ। 3 ਭਰਾ ਉਹ ਸੀਗੇ। ਇੱਕ ਕੋਈ ਰਿਸ਼ਤੇਦਾਰ ਆਇਆ ਹੋਇਆ ਸੀਗਾ, ਕੋਈ ਰਿਸ਼ਤੇਦਾਰ ਹੋਵੇ ਕੋਈ ਹੋਵੇ ਉਹਦਾ, ਠੀਕ ਹੈ ਜੀ। ਇੱਕ ਉਹਦੇ ਮੁੰਡੇ ਦੇ ਨਾਲ ਹੀ ਰਹਿੰਦਾ ਸੀ, 2 ਕਿਰਾਏ ਜਿਹੜੇ ਰਹਿੰਦਾ ਸੀ ਨਾ, ਉਹਦਾ ਭਰਾ ਸਗਾ ਤੇ ਇੱਕ ਉਹ ਇੱਦਾਂ 2 ਜੀਜਾ ਸੀਗਾ ਉਹਦਾ ਜੀਜਾ ਵੀ ਸੀਗਾ। ਜੀਜਾ ਪਤਾ ਨਹੀਂ ਹੈਗਾ ਆਪਾਂ ਨੂੰ। ਸਰ ਕਿੰਨੇ ਕੁ ਵਜੇ ਸਵੇਰੇ ਆਏ ਸੀ? ਕੀ ਗੱਲਬਾਤ ਹੋਈ? ਕੀ ਕਾਰਨ ਰਿਹਾ? ਕਿ ਕੋਈ ਲੜਾਈ ਝਗੜਾ ਹੁੰਦਾ ਸੀ ਇਹਨਾਂ ਦਾ? ਲੜਾਈ ਝਗੜਾ ਇਹਨਾਂ ਦਾ ਕੋਈ ਪਹਿਲੇ ਸੀਗਾ। ਉਹ ਫਿਰ ਉਹ ਚਲੀ ਗਈ ਸੀ, ਇੱਕ ਚਲੀ ਗਈ ਸੀਗੀ ਉਹ ਫਿਰ ਆਪਣਾ ਹੀ ਉਹਨਾਂ ਨੇ ਗੱਲਬਾਤ ਆਪਣੇ ਕੰਪਰੋਮਾਈਜ਼ ਤੇ ਉਹ ਲੈ ਆਇਆ। ਇਹ ਵੀ ਖੜੇ ਆ। ਅੱਛਾ ਜੀ। ਮੈਂ ਵੀ ਪਹਿਲੇ ਇੱਕ ਵਾਰੀ ਫੈਸਲਾ ਕਰਵਾਇਆ ਸੀਗਾ, ਉਹਨੇ ਆਪਣੇ ਫੈਸਲੇ ਤੇ ਲਿਆ। ਅਸੀਂ ਮੈਂ ਕਿਹਾ ਵੀ ਇਹ ਚੀਜ਼ਾਂ ਨੂੰ ਨਾ ਕਾਕਾ ਕਰਿਆ ਕਰੋ, ਕਰ ਲੜਦੇ ਆ ਤੁਸੀਂ ਆਪਸ ਚ? ਕਰਦੇ ਆ ਵੀ ਘਰ ਆ ਇਹ, ਇਹਨੂੰ ਆਪ ਹੀ ਸੰਭਾਲਣਾ ਪੈਂਦਾ। ਇਹ ਕਿਰਾਏਦਾਰ ਸੀਗੇ ਜੋ ਮਾਲਕ ਆ ਜੀ? ਇਹ ਕਿਰਾਏਦਾਰ ਸੀਗਾ ਜੀ। ਇਹ ਕੁੜੀ ਸਾਲ ਦੇ ਹੋ ਗਿਆ, 2 ਸਾਲ ਹੋ ਗਏ। ਕੁੜੀ ਕਾਫੀ ਦੁਖੀ ਕਰਦਾ ਸੀ। ਪਹਿਲਾਂ ਇਹਨਾਂ ਨੇ ਵਿਆਹ ਕਰਾ ਲਿਆ, ਆਪਣੇ ਪਿਆਰ ਦਾ ਵਿਆਹ ਕਰਾਇਆ। ਮੈਨੂੰ ਪਤਾ ਸਾਰੀ ਆਜੀ। ਹਾਂਜੀ, ਅਸੀਂ ਮੁੰਡੇ ਨੂੰ ਕੁੜੀ ਸਰ ਕਿੰਨੇ ਸਾਲ ਹੋ ਗਏ? ਇਹਨੂੰ 2 ਸਾਲ ਹੋ ਗਏ ਜੀ ਮੈਰਿਜ ਹੋਈ ਨੂੰ। ਅਸੀਂ ਕੁੜੀ ਨੂੰ ਕਿਹਾ ਪਏ ਤੂੰ ਇਸ ਮੁੰਡੇ ਨਾਲ ਨਾ ਵਿਆਹ ਕਰਾ, ਮੁੰਡਾ ਸਾਨੂੰ ਠੀਕ ਨਹੀਂ ਲੱਗਦਾ। ਫਿਰ ਕੁੜੀ ਨਹੀਂ ਮੰਨੀ ਤਾਂ ਚਲੋ ਅਸੀਂ ਵੀ ਰਜਾਮੰਦੀ ਨਾਲ ਇਹਦੀ ਮਾਂ ਨੇ ਵਿਆਹ ਕਰਦਾ ਵੀ ਚਲੋ ਅੱਜ ਘਰ ਆ, ਕੱਲ੍ਹ ਨੂੰ ਕੁੜੀ ਭੱਜ ਗਈ ਤਾਂ ਫਿਰ ਵੀ ਚੱਕਰ ਪਊਗਾ। ਚਲੋ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਬੇਟਾ ਹੋ ਗਿਆ। ਬੇਟਾ ਵੀ ਐਡਾ ਸੋਹਣਾ ਬੇਟਾ ਇਹਦਾ। ਤੇ ਕਈ ਵਾਰੀ ਇਹ ਮੁੰਡਾ ਜੂਆ ਖੇਡਦਾ, ਲਾਟਰੀਆਂ ਐਰਾ ਵਗੈਰਾ ਜੋ ਵੀ ਹੈ, ਘਰ ਖਰਚਾ ਦਾ ਕਿਰਾਇਆ ਵੀ ਆਪਣੀ ਮਾਂ ਕੋਲੋਂ ਲੈ ਕੇ ਦਿੰਦੀ ਰਹੀ ਹੈ ਕੁੜੀ ਕਾਫੀ ਦੇਰ। ਫਿਰ ਮੈਂ ਇਹ ਪਿੱਛੇ ਮਹੀਨਾ 1.5 ਮਹੀਨਾ ਮੇਰੇ ਇਹ ਆਪਣੇ ਘਰ ਆਈ ਹੈਗੀ ਆ ਤੇ ਕੁੜੀ ਨੂੰ ਮੈਂ ਨਾਲ ਲੈ ਕੇ ਨਾ ਮੈਂ ਚੌਂਕੀ ਦੇ ਵਿੱਚ ਰਿਪੋਰਟ ਕਰਾ ਕੇ ਆਇਆ ਸੀ ਵੀ ਇਹ ਮੁੰਡਾ ਨਾ ਇਹਨੂੰ ਮਾਰਨ ਦੀਆਂ ਧਮਕੀਆਂ ਦਿੰਦਾ ਵਾ। ਚਲੋ ਮੁੰਡਾ ਉਸ ਤੋਂ ਬਾਅਦ ਕਾਫੀ ਦੇਰ 15-20 ਦਿਨ ਕੁੜੀ ਆਪਣੇ ਮਾਂ ਦੇ ਕੋਲ ਰਹੀ ਹੈ ਔਰ ਰੋਜ਼ ਮਿੰਨਤਾਂ ਕਰਦਾ ਸੀ। ਉਸ ਤੋਂ ਬਾਅਦ ਗਲਤੀ ਨੂੰ ਇਹ ਆ ਉਹ 100 ਇਹਨੇ ਲੱਲੇ ਪੱਬੇ ਲਾ ਕੇ ਕੁੜੀ ਨੂੰ ਜੀ ਲੈ ਕੇ ਆ ਗਿਆ। ਅੱਜ ਦੀ ਕੀ ਘਟਨਾ? ਕੀ ਅੱਜ ਦੀ ਘਟਨਾ ਜੀ, ਇੱਥੇ 4-5 ਬੰਦੇ ਸੀਗੇ, ਇਹਦੇ ਭਰਾ ਸੀ, ਜੀਜਾ ਸੀ, ਜੋ ਵੀ ਸੀਗੇ, ਬਹਿ ਕੇ ਸ਼ਰਾਬਾਂ ਪੀਂਦੇ। 3 ਬੋਤਲਾਂ ਸ਼ਰਾਬ ਦੀਆਂ ਉੱਤੇ ਅਜੇ ਵੀ ਪਈਆਂ ਹੋਣਗੀਆਂ, 2 ਬੋਤਲਾਂ ਪਈਆਂ ਹੈਗੀਆਂ। ਮੈਂ ਤੇ ਮੇਰੇ ਕੋਲ ਨਾ ਕੋਈ ਇਹਨਾਂ ਦੇ ਕੋਲ ਮੁੰਡਾ ਉੱਪਰ ਹੀ ਸੀਗਾ। ਜਦੋਂ ਉਹਨੂੰ ਮਾਰਿਆ ਉਹਦੀ ਨਾ ਤਾਰ ਦੇ ਨਾਲ ਗਲਾ ਘੋੜ ਕੇ ਕੁੜੀ ਮਰੀ ਪਈ ਸੀ। ਜਦੋਂ ਅਸੀਂ ਆਏਗਾ ਸਾਨੂੰ ਸੁਣਿਆ ਗਿਆ। ਫਿਰ ਇਹਦੀ ਮਾਂ ਮੇਰੇ ਘਰ ਵਾਸਤੇ ਘਰ ਆਈ। ਉਹਨੂੰ ਸੁਨੇਹਾ ਕਿਹਨੇ ਦਿੱਤਾ ਜੀ? ਮੈਨੂੰ ਇੱਕ ਬੰਦਾ ਆ ਗਿਆ ਸੀ ਜਿਹੜਾ ਉੱਪਰ ਹੀ ਉਹਨਾਂ ਦੇ ਨਾਲ ਹੀ ਸੀਗਾ। ਮੁੰਡਾ ਕੰਮ ਕੀ ਕਰਦਾ ਸੀ? ਮੁੰਡਾ ਜੀ ਹੌਦੇ ਦਾ ਕੰਮ ਕਰਦਾ ਸੀ। ਉਹਦਾ ਹੈਗਾ ਆਪਣੇ ਕਿਹੜਾ ਹੈ ਜੀ ਗੁਰਦੁਆਰਾ ਨਿੱਕੂ ਜਿਮ ਦੇ ਨਾਲ ਗੁਰਦੁਆਰਾ ਹੈਗਾ, ਉਹਦੇ ਸਾਹਮਣੇ ਬਿਲਕੁਲ ਹੀ
ਉਹ ਉਸ ਫੈਕਟਰੀ 'ਚ ਕੰਮ ਕਰਦਾ ਜੀ, ਓਵਰਲਾਕ ਦਾ ਪਤਾ ਨਹੀਂ ਫੋਲਡਿੰਗ ਦਾ ਕੰਮ ਮਾਸਟਰ ਸੀਗਾ। ਤੁਹਾਡੀ ਕੁੜੀ ਦੇ ਕੀ ਲੱਗਦੇ? ਮੈਂ ਤਾਂ ਮਹੱਲੇਦਾਰ ਹਾਂ, ਮੈਨੂੰ ਤੇ 20 ਸਾਲ ਹੋ ਗਏ, ਇਹਨਾਂ ਨੂੰ ਵਿਚਾਰਿਆਂ ਨੂੰ 20 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ। ਅਸੀਂ ਤਾਂ ਇੱਕ ਤਰ੍ਹਾਂ ਦਾ ਇਹਨਾਂ ਦੇ ਵਿਚਾਰਿਆਂ ਦਾ ਭਲਾਈ ਕਰਦੇ, ਹੋਰ ਅਸੀਂ ਕੁਝ ਨਹੀਂ ਕਰਦੇ। ਉਧਰ ਦੂਜੇ ਪਾਸੇ ਥਾਣਾ ਹੈਬੋਵਾਲ ਦੀ ਪੁਲਿਸ ਅਤੇ ਆਲਾ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਦੋਸ਼ੀ ਦੀ ਭਾਲ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇੱਥੇ ਇੱਕ ਹੁਣੇ ਸਾਨੂੰ ਮੈਸੇਜ ਆਇਆ ਸੀਗਾ, ਇਹਨਾਂ ਦੇ ਘਰੋਂ ਗਿਆ ਸੀਗਾ ਵੀ ਇਹਦੇ ਘਰ ਵਾਲੇ ਨੇ ਆਪਣੀ ਵਾਈਫ ਨੂੰ ਮਾਰਤਾ। ਜਾ ਕੇ ਅਸੀਂ ਦੇਖਿਆ ਤਾਂ ਇੱਕ ਤਾਰ ਪਈ ਹੈ ਚਾਰਜਰ ਦੀ ਨਾਲ, ਉਹਦੇ ਗਲੇ ਤੇ ਨਿਸ਼ਾਨ ਹੈ। ਇਹਦਾ ਘਰ ਵਾਲੇ ਦਾ ਨਾਂ ਹਰੀ ਹੈ। ਸਰ ਕੀ ਕਾਰਨ ਰਿਹਾ ਜੀ ਜਿਹੜਾ ਗਲਾ? ਇਹ ਦੱਸੇ ਜਿਹੜੇ ਨੀਚੇ ਵਾਲੇ ਵੀ ਅੱਜ ਇਹਨਾਂ ਨੇ ਆ ਕੇ 4-5 ਜਣਿਆਂ ਨੇ ਸ਼ਰਾਬ ਪੀਤੀ ਹੈ। ਸ਼ਰਾਬ ਪੀ ਕੇ ਅਕਸਰ ਇਹਨਾਂ ਦੀ ਲੜਾਈ ਝਗੜਾ ਹੁੰਦਾ ਰਹਿੰਦਾ ਸੀ। ਅੱਜ ਕੋਈ ਲੜਾਈ ਜ਼ਿਆਦਾ ਹੋ ਗਈ ਤਾਂ ਉਹਨੇ ਗਲਾ ਘੁੱਟ ਕੇ ਮਾਰ। ਸਰ ਕਿੰਨੀ ਉਮਰ ਸੀ ਇਹਨਾਂ ਦੀ? 21 ਸਾਲ ਦੀ ਹੈ। ਸਰ ਜਿਹੜਾ ਰੋਪੀ ਹੈ ਫੜਿਆ ਗਿਆ ਜਾਂ ਨਹੀਂ ਹਾਲੇ ਨਹੀਂ ਫੜਿਆ ਗਿਆ। ਕੀ ਕੋਈ ਇਹਨਾਂ ਦੇ ਬੱਚਾ ਵੀ ਹੈ ਜਾਂ? ਹਾਂ ਇੱਕ ਬੇਟਾ ਸਾਲ ਕੁ ਦਾ, ਉਹਨੂੰ ਨਾਲ ਲੈ ਗਿਆ। ਤੇ ਰੋਪੀ ਗਿਆ ਕੱਲ ਤੇ ਜੀ ਪਤਾ ਲੱਗਿਆ? ਹਾਂ ਕਹਿੰਦੇ ਹਲੇ ਮੋਟਰਸਾਈਕਲ ਨਹੀਂ ਹੈ, ਮੋਟਰਸਾਈਕਲ ਤੇ ਗਿਆ, ਨਾਲ ਉਹਦਾ ਭਰਾ ਹੈ, ਹੋਰ 2-3 ਬੰਦੇ। ਕੇਸ ਰੋਪੀ ਦੀ ਉਮਰ ਕਿੰਨੀ ਕੁ? ਉਹ 23-24 ਸਾਲ ਦਾ ਹੋਇਆ। ਸਰ ਜਿਹੜਾ ਇਕੱਲੇ ਨੇ ਮਾਰਿਆ ਜਾਂ ਹੋਰ ਵੀ ਸੀ? ਇਹ ਤਾਂ ਹੁਣ ਜਦੋਂ ਤਫਤੀਸ਼ 'ਚ ਫੜੇ ਜਾਣਗੇ ਤਾਂ ਪਤਾ ਲੱਗੇਗਾ ਕੌਣ ਸੀ। ਸਰ ਡਰਿੰਕ ਕਰਕੇ ਜਾਂ ਹਾਂ ਡਰਿੰਕ 4-5 ਬੰਦੇ ਨੇ ਇਕੱਠੇ ਕੀਤੀ ਹੈ, ਇਹ ਪਤਾ ਲੱਗਾ। ਇਹ ਕਿਹੜਾ ਇਲਾਕਾ ਜੀ? ਇਹ ਚੰਦਰ ਨਗਰ ਸਿਵਲ ਸਿਟੀ ਮੰਦਰ ਵਾਲੀ ਗਲੀ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ, ਇੰਡੋਸ ਟੀਵੀ, ਆਸਟ੍ਰੇਲੀਆ।